ਅਗਲੀ ਖਬਰ ਜਿਹੜੀ ਆ ਆਪਾਂ ਸਿੱਖ ਮਸਲਿਆਂ ਬਾਰੇ ਜੋ ਕੁਝ ਵਾਪਰਿਆ ਕੈਨੇਡਾ ਨੂੰ ਲੈ ਕੇ, ਇੰਡੀਆ ਨੂੰ ਲੈ ਕੇ, ਅਮਰੀਕਾ ਨੂੰ ਲੈ ਕੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਆ। ਕੈਨੇਡਾ ਦੇ ਸਾਬਕਾ ਜਿਹੜੇ ਅੰਬੈਸਡਰ ਸੀਗੇ ਇੰਡੀਆ ਦੇ ਵਿੱਚ, ਉਹਨਾਂ ਦੀ ਜਿਹੜੀ ਇੱਕ ਇੰਟਰਵਿਊ ਹੋਈ ਆ ਗਲੋਬ ਐਂਡ ਮੇਲ ਦੇ ਵਿੱਚ। ਉਹਨਾਂ ਨੇ ਜੀ ਕੈਮਰਨ, ਉਹਨਾਂ ਨੇ ਸ਼ਰੇਆਮ ਕਿਹਾ ਆ ਵੀ ਅਮਰੀਕਾ ਦੇ ਵਿੱਚ ਪੰਨੂ ਹੋਣਾ ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ਤੇ ਕੈਨੇਡਾ ਦੇ ਵਿੱਚ ਨਿੱਜਰ ਹੋਣਾ ਦੀ ਜਿਹੜੀ ਹੱਤਿਆ ਆ ਉਹਦੇ ਵਿੱਚ ਭਾਰਤ ਦੀ ਸਰਕਾਰ ਪੂਰੀ ਤਰ੍ਹਾਂ ਇਨਵੋਲਵ ਆ ਤੇ ਕਹਿੰਦੇ ਵੀ ਭਾਰਤ ਦੀ ਸਭ ਤੋਂ ਵੱਡੀ ਗਲਤੀ ਆ, ਬਿਗੇਸਟ ਮਿਸਟੇਕ ਆ ਇੰਡੀਆ ਦੀ। ਸੋ ਇਹ ਜਿਹੜੇ ਰਾਜਦੂਤ ਕੈਮਰਨ ਆ, ਇਹ ਪਿਛਲੀ ਵਾਰੀ ਜਦੋਂ ਇਸ਼ੂ ਚੱਕਿਆ ਸੀ ਤੇ ਉੱਥੋਂ ਇਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਸੀ। ਇੰਡੀਆ ਵਾਲੇ ਕਹਿੰਦੇ ਅਸੀਂ ਕੱਢਤਾ, ਅਮਰੀਕਾ ਕੈਨੇਡਾ ਵਾਲੇ ਕਹਿੰਦੇ ਅਸੀਂ ਵਾਪਸ ਬੁਲਾ ਲਿਆ ਹੈਗਾ। ਸੀਬੀਸੀ ਨੂੰ ਉਹਨਾਂ ਨੇ ਇੱਕ ਨਿਊਜ਼ ਦਿੱਤੀ ਹੈ, ਸੀਬੀਸੀ ਨਿਊਜ਼ ਨੂੰ ਉਹਨਾਂ ਨੇ ਇੱਕ ਇੰਟਰਵਿਊ ਦਿੱਤੀ ਆ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਭਾਰਤ ਦੀ ਸਭ ਤੋਂ ਵੱਡੀ ਜਿਹੜੀ ਆ ਰਣਨੀਤਕ ਗਲਤੀ ਕਹਿ ਸਕਦੇ ਆ ਵੀ ਪਿਛਲੇ ਸਾਲ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਹੋਣਾ ਦੀ ਹੱਤਿਆ ਕੀਤੀ ਆ ਤੇ ਜਿਹੜੇ ਦਿੱਲੀ ਦੇ ਕੈਨੇਡੀਅਨ ਚਾਰਡ ਦੀ ਅਫੇਅਰਸ ਹੈਗੇ ਆ ਤੇ ਹੋਰ 5 ਡਿਪਲੋਮੇਟਾਂ ਨੂੰ ਛੱਡਣ ਲਈ ਕਿਹਾ ਗਿਆ ਸੀ ਕੈਨੇਡਾ ਦੀ ਸਰਕਾਰ ਵੱਲੋਂ। ਇਹ ਬੜੀ ਨਮੋਸ਼ੀ ਵਾਲੀ ਗੱਲ ਆ ਵੀ ਦੇਖੋ ਡਿਪਲੋਮੇਟ ਵੀ ਜਿਹੜੇ ਇਸ ਕੰਮ ਦੇ ਵਿੱਚ ਇਨਵੋਲਵ ਸੀ। ਇੱਥੇ ਹੀ ਬਸ ਨਹੀਂ, ਇਸ ਤੋਂ ਬਿਨਾ ਪਰਸੋਂ ਹੀ ਹਜੇ ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਦੇ ਆਫਿਸ ਆ ਉਹਨਾਂ ਵੱਲੋਂ ਇਹ ਕਿਹਾ ਗਿਆ ਵੀ ਭਾਈ ਜਿਹੜੇ ਹਜੇ ਰਹਿੰਦੇ ਵੀ ਡਿਪਲੋਮੇਟ ਆ ਉਹ ਹਜੇ ਵੀ ਇਨਵੋਲਵ ਹੈਗੇ ਆ ਕੈਨੇਡਾ ਦੇ ਸਿਟੀਜ਼ਨਸ ਦੀ ਗਲਤ ਇਨਫੋਰਮੇਸ਼ਨ ਲੈਣ ਦੇ ਵਿੱਚ, ਉਹਨਾਂ ਦੀ ਕਤਲ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ। ਸੋ ਕੈਮਰਨ ਨੇ ਇਹ ਕਿਹਾ ਵੀ ਕੈਨੇਡਾ ਸਰਕਾਰ ਲਈ ਉਹਨਾਂ ਦੇ ਦੇਸ਼ ਦੇ ਜਿਹੜੇ ਨਾਗਰਿਕ ਹੈਗੇ ਆ ਉਹਨਾਂ ਦੀ ਜਿਹੜੀ ਸੁਰੱਖਿਆ ਆ ਉਹ ਸਭ ਤੋਂ ਜ਼ਰੂਰੀ ਹੈਗੀ ਆ। ਇਸ ਮਾਮਲੇ ਦੇ ਵਿੱਚ ਭਾਰਤ ਦਾ ਸਹਿਯੋਗ ਦੇਣਾ ਬਹੁਤ ਜ਼ਰੂਰੀ ਸੀ, ਪਰ ਉਸਨੇ ਸਹਿਯੋਗ ਨਹੀਂ ਦਿੱਤਾ। ਬਿਲਕੁਲ, ਸੀਬੀਸੀ ਇੰਟਰਵਿਊ ਦੇ ਵਿੱਚ ਜਿਹੜੇ ਕੈਮਰਨ ਮਕੇ ਹੋਣਾ ਨੇ ਕਲੀਅਰ ਕਰ ਦਿੱਤਾ, ਜਿਨ੍ਹਾਂ ਨੂੰ ਆਪਾਂ ਨੂੰ ਚੇਤਾ ਯਾਦ ਹੋਣਾ ਹਰਜੋਤ ਸਿੰਘ ਜੀ, ਜਦ ਇਹ ਨਿੱਜਰ ਹੋਣਾ ਦੇ ਮਾਮਲੇ ਦੇ ਉੱਤੋਂ ਪਰਦਾਫਾਸ਼ ਹੋਇਆ ਸੀ, ਜਦ ਟਰੂਡੋ ਹੋਣਾ ਨੇ ਐਲਾਨ ਕੀਤਾ ਸੀ ਇੰਡੀਅਨ ਸਰਕਾਰ ਦਾ ਜਿਹੜਾ ਇਸ ਦੇ ਵਿੱਚ ਹੱਥ ਹੋ ਸਕਦਾ, ਕ੍ਰੈਡੀਬਲ ਐਵੀਡੈਂਸ ਦੀ ਜਿਹੜੀ ਉਹ ਗੱਲ ਆਖੀ ਸੀ, ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਕੈਮਰਨ ਮਕੇ ਆ ਉਹਨਾਂ ਨੂੰ ਉੱਥੋਂ ਤਲਬ ਕਰਕੇ ਮੁਲਕ ਨੂੰ ਜਿਹੜਾ ਉਹ ਛੱਡਣ ਦੇ ਲਈ ਆਖ ਦਿੱਤਾ ਗਿਆ ਸੀ। ਤੇ ਕੈਮਰਨ ਮਕੇ ਜਿਹੜੇ ਜਾਣ ਤੋਂ ਪਹਿਲਾਂ ਨਤਮਸਤਕ ਹੋ ਕੇ ਆਏ ਸੀ ਦਰਬਾਰ ਸਾਹਿਬ, ਤੇ ਉੱਥੇ ਜਿਹੜਾ ਉਹਨਾਂ ਨੇ ਲਿਖਿਆ ਸੀਗਾ ਵੀ ਸਿੱਖਾਂ ਦੀ, ਉਹਨਾਂ ਨੇ ਕਿਹਾ ਸੀਗਾ ਵੀ ਸਿੱਖਾਂ ਦੀ ਤੇ ਕੈਨੇਡਾ ਦੀ ਜਿਹੜੀ ਆ ਇੱਕ ਬਹੁਤ ਅਮਿੱਟ ਸਾਂਝ ਹੈਗੀ ਆ ਤੇ ਉਹ ਏਦਾਂ ਹੀ ਜਿਹੜੀ ਉਹ ਬਣੀ ਰਹਿਣੀ ਆ। ਸੋ ਉਹਦੇ ਵਿੱਚ ਹੁਣ ਉਹਨਾਂ ਨੇ ਕਲੀਅਰਲੀ ਦੱਸ ਦਿੱਤਾ, ਮਾਫੀ ਚਾਹੁੰਦਾ, ਨਿੱਜਰ ਤੇ ਪੰਨੂ ਹੁਣਾਂ ਦੇ ਜਿਹੜੇ ਕਤਲ ਤੇ ਸਾਜ਼ਿਸ਼ ਇੱਕ ਹੀ ਸਾਜ਼ਿਸ਼ ਦਾ ਜਿਹੜਾ ਉਹ ਹਿੱਸਾ ਆ। ਉਧਰ ਜਿਹੜੀ ਫੋਰਨ ਅਫੇਅਰਸ ਮਿਨਿਸਟਰ ਨੇ ਮੈਲਨ ਜੋਲੀ, ਉਹਨਾਂ ਨੇ ਕਿਹਾ ਵੀ ਇੰਡੀਅਨ ਡਿਪਲੋਮੈਟਸ ਅਜੇ ਵੀ ਅਸੀਂ ਉਹਨਾਂ ਨੂੰ ਨੋਟਿਸ ਦੇ ਉੱਤੇ ਜਿਹੜਾ ਉਹ ਰੱਖਿਆ ਆ। ਕਹਿੰਦੇ ਵੀ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਕੈਨੇਡਾ ਦੇ ਵਿੱਚ ਜਿਹੜੀ ਹੋ ਰਹੀ ਆ, ਕੈਨੇਡਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਐਡੇ ਵੱਡੇ ਪੱਧਰ ਦੀ ਜਿਹੜੀ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜੀ ਉਹ ਦੇਖ ਰਹੇ ਹਾਂ। ਸੋ ਦੂਸਰੇ ਪਾਸੇ ਜਿਹੜੇ ਭਾਰਤ ਦੇ ਅੰਬੈਸਡਰ ਸੀਗੇ ਕੈਨੇਡਾ ਦੇ ਵਿੱਚ, ਸੰਜੇ ਵਰਮਾ, ਉਹਨਾਂ ਨੇ ਇੰਟਰਵਿਊ ਦਿੱਤੀ ਹੈਗੀ ਆ। ਉਸ ਇੰਟਰਵਿਊ ਦੇ ਵਿੱਚ ਉਹਨਾਂ ਨੂੰ ਕੈਨੇਡਾ ਵੱਲੋਂ ਐਕਸਪੈਲ ਕੀਤਾ ਗਿਆ, ਪਰ ਭਾਰਤ ਵਾਲੇ ਕਹਿੰਦੇ ਵੀ ਅਸੀਂ ਤਾਂ ਬੁਲਾ ਲਿਆ ਵੀ ਉਹਨਾਂ ਦੀ ਲਾਈਫ ਨੂੰ ਖਤਰਾ ਹੈ। ਹਾਲਾਂਕਿ ਇੱਕ ਵੀ ਇਨਸੀਡੈਂਟ ਅਮਰੀਕਾ ਕੈਨੇਡਾ 'ਚ ਨਹੀਂ ਆਈ ਜਿੱਥੇ ਕਿਸੇ ਹਿੰਦੂ ਭੈਣ ਭਰਾ ਨੂੰ ਕਿਸੇ ਸਿੱਖ ਨੇ ਜਿਹੜਾ ਕਿਸੇ ਤਰ੍ਹਾਂ ਦਾ ਉਹਨਾਂ ਦੇ ਉੱਤੇ ਹਮਲਾ ਕੀਤਾ ਹੋਵੇ ਜਾਂ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਉਹਨਾਂ ਨੇ CTV ਨੂੰ ਇੱਕ ਇੰਟਰਵਿਊ ਦਿੱਤੀ ਆ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਕੋਈ ਐਵੀਡੈਂਸ ਨਹੀਂ ਦਿੱਤਾ ਗਿਆ, ਇਹ ਸਾਰਾ ਕੁਝ ਪੋਲੀਟੀਕਲੀ ਮੋਟੀਵੇਟਡ ਹੈਗਾ। ਹਾਲਾਂਕਿ ਉਸੇ ਇੰਟਰਵਿਊ ਦੇ ਵਿੱਚ ਉਹ ਮੰਨਦੇ ਆ ਵੀ ਜਿਹੜੇ ਸਾਡੇ ਡਿਪਲੋਮੇਟਸ ਆ ਉਹ ਜੋ ਖਾਲਿਸਤਾਨੀ ਮੂਵਮੈਂਟ ਦੇ ਨਾਲ ਰਿਲੇਟਡ ਲੋਕ ਹੈਗੇ ਆ ਜਾਂ ਐਡਵੋਕੇਟ ਹੈਗੇ ਆ, ਉਹਨਾਂ ਦੇ ਉੱਤੇ ਨਜ਼ਰ ਰੱਖਦੇ ਹੈਗੇ ਆ। ਸੋ ਉਹੀ ਤਾਂ ਉਹ ਕਹਿ ਰਹੇ ਆ ਵੀ ਜਿਹੜੇ ਸਾਡੇ ਕੈਨੇਡਾ ਦੇ ਸਿਟੀਜ਼ਨ ਆ, ਤੁਸੀਂ ਉਹਨਾਂ ਦੀ ਤੁਸੀਂ ਪੂਰੀ ਜਿਹੜੀ ਇਨਫੋਰਮੇਸ਼ਨ ਇਕੱਠੀ ਕਰਦੇ ਹੈਗੇ ਆ। ਤੇ ਸੋ ਇੱਥੋਂ ਉਹਨਾਂ ਨੇ ਉਹ ਮੰਨਣਾ ਵੀ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਇਹ ਵੀ ਕਹਿ ਰਿਹਾ ਵੀ ਸਾਨੂੰ ਐਵੀਡੈਂਸ ਨਹੀਂ ਦਿੱਤਾ। ਤੁਸੀਂ ਇੱਕ ਪਾਸੇ ਮੰਨ ਵੀ ਰਹੇ ਹੈਗੇ ਆ। ਸੋ RCMP ਨੇ ਡਾਇਰੈਕਟਲੀ ਐਵੀਡੈਂਸ ਜਿਹੜੇ ਆ ਇੰਡੀਅਨ ਗਵਰਨਮੈਂਟ ਨੂੰ
ਪ੍ਰੈਜ਼ੈਂਟ ਕਰ ਦਿੱਤੇ ਹੋਏ ਹੈਗੇ ਆ, ਤੇ ਉਹ ਇੰਡੀਆ ਗਵਰਨਮੈਂਟ ਦੀ ਜਿਹੜੀ ਆ ਮਦਦ ਇਹਦੇ ਵਿੱਚ ਮੰਗਦੇ ਆ ਵੀ ਭਾਈ ਤੁਸੀਂ ਰਲ ਕੇ ਜਿਹੜਾ ਸਾਡੇ ਨਾਲ ਇਹ ਜਿਹੜਾ ਮਸਲਾ ਹੈ ਇਸ ਨੂੰ ਸਮਝਾਓ। ਜਿਹੜਾ ਪਿਛਲੇ ਦਿਨਾਂ ਦੇ ਵਿੱਚ ਵਿਕਾਸ ਨੂੰ ਫੜਿਆ ਗਿਆ ਸੀ, ਉਹ ਵੀ ਜਿਹੜੀ ਭਾਰਤ ਦੀ ਸਰਕਾਰ ਹੁਣ ਉਹ ਕਹਿ ਰਹੀ ਆ ਵੀ ਅਸੀਂ ਤਾਂ ਉਹ ਹੁਣ ਰਾਜ ਏਜੰਸੀ ਲਈ ਕੰਮ ਨਹੀਂ ਕਰਦਾ ਹੈਗਾ। ਹਾਂ, ਸਰਕਾਰੀ ਨਹੀਂ ਆ ਵਿਕਾਸ ਕਹਿੰਦੇ ਜੀ, ਜਾਂ ਵਿਕਾਸ ਯਾਦਵ ਕਹਿੰਦੇ ਜੀ ਉਹਦੇ ਤੇ ਇੱਕ ਕਿਸੇ ਨੂੰ ਬੰਦੇ ਮਾਰਨ ਦਾ ਕੇਸ ਸੀ ਫਰੌਤੀਆਂ ਦਾ ਕੇਸ ਆ ਜੀ, ਰੋਬਰੀ ਦਾ, ਤੇ ਅਸੀਂ ਉਹਨੂੰ ਕੱਢਤਾ ਸੀ 39 ਸਾਲਾਂ ਦਾ। ਸੋ ਇਹ ਜਾਣਬੁੱਝ ਕੇ ਉਹਨਾਂ ਨੇ ਇਹ ਤਾਂ ਕਿ ਅਮਰੀਕਾ ਵਾਲੇ ਉਸ ਨੂੰ ਐਕਸਟ੍ਰਾਡਾਈਟ ਨਾ ਕਰ ਸਕਣ ਪਈ, ਉਹਦਾ ਇੰਡੀਆ ਦੇ ਵਿੱਚ ਵੀ ਕੇਸ ਚੱਲ ਰਿਹਾ ਆ। ਇੰਡੀਆ ਦੇ ਵਿੱਚ ਤੁਹਾਨੂੰ ਪਤਾ ਵੀ ਜਿਹੜੇ ਇੱਕ ਬੰਦੇ ਦੇ ਕੇਸ ਚੱਲਦਾ 20-20 30-30 ਸਾਲ ਉਹਨੂੰ ਲਮਕਾ ਦਿੰਦੇ ਆ। ਉਹ ਸਾਰਾ ਝੂਠਾ ਕੇਸ ਸੈਟਅਪ ਕੀਤਾ ਗਿਆ ਤਾਂ ਕਿ ਵਿਕਾਸ ਯਾਦਵ ਨੂੰ ਐਕਸਟ੍ਰਾਡਾਈਟ ਨਾ ਕੀਤਾ ਜਾ ਸਕੇ। ਜੇ ਇਹ ਐਗਜ਼ੈਕਟਲੀ ਉਸ ਟਾਈਮ ਉਹਨਾਂ ਨੇ ਕੱਢਿਆ ਜਦੋਂ ਨਵੰਬਰ ਵੀ, ਇਹ ਬਿਲਕੁਲ 1 ਮਹੀਨੇ ਦੇ ਫਰਕ ਦੇ ਨਾਲ ਜਦੋਂ ਅਮਰੀਕਾ ਵਾਲਿਆਂ ਨੇ ਚਾਰਜਸ ਲਾਏ ਪਏ, ਇੰਡੀਆ ਗਵਰਨਮੈਂਟ ਜਿਹੜੀ ਇਨਵੋਲਵ ਹੈਗੀ ਆ, ਉਹ ਤੋਂ 1 ਮਹੀਨੇ ਬਾਅਦ ਇਹਨਾਂ ਨੇ ਉਸ ਨੂੰ ਜਿਹੜਾ ਛੁੱਟੀ ਕਰ ਦਿੱਤੀ ਸੀ ਪੇਪਰਾਂ ਦੇ ਵਿੱਚ ਜੋ ਵੀ ਹੋਵੇ, ਹਨਾ। ਨਹੀਂ ਤਾਂ ਬੰਦਾ ਕਿਸੇ ਨੂੰ ਕੀ ਪ੍ਰੋਬਲਮ ਆ ਵੀ ਉਹ $1 ਲੱਖ ਕੋਲੋਂ ਦੇ ਕੇ ਜਿਹੜਾ ਇੱਕ ਬੰਦਾ ਮਰਵਾਉਣਾ ਚਾਹੁੰਦਾ ਹੋਵੇ। ਸੋ ਜਿਹੜੀ ਸਿਚੁਏਸ਼ਨ ਆ ਹੌਲੀ ਹੌਲੀ ਹੁਣ ਇੰਡੀਆ ਵਾਲਿਆਂ ਨੇ ਮੰਨਣਾ ਸ਼ੁਰੂ ਕਰ ਦਿੱਤਾ ਹੈਗਾ, ਇਹ ਹੌਲੀ ਹੌਲੀ ਸਾਰੇ ਐਕਸਪੋਜ਼ ਹੋ ਜਾਣੇ ਆ। ਪਰ ਇੰਡੀਆ ਵਾਲਿਆਂ ਨੇ ਸਿੱਖਾਂ ਦੇ ਅਗੇਂਸਟ ਬਹੁਤ ਜ਼ਿਆਦਾ ਜਿਹੜੇ ਫਰੰਟ ਆ ਉਹ ਖੋਲੇ ਹੋਏ ਹੈਗੇ ਆ।